ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਸੈਕਰਾਮੈਂਟੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਮਨਜੀਤ ਸਿੰਘ AB ਟਰੱਕ ਸਕੂਲ ਵਾਲੇ, ਇਹ ਸਾਰੇ ਹੀ ਪ੍ਰੋਗਰਾਮ ਦੇ ਸਪਾਂਸਰ ਨੇ ਤੇ ਇਹਨਾਂ ਦਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਲਾਈਏ, ਕਿਉਂਕਿ ਬਲੈਕ ਫਰਾਈਡੇ ਆ ਤੇ ਬਲੈਕ ਫਰਾਈਡੇ ਦੇ ਦੌਰਾਨ ਪ੍ਰੋ ਪਾਲਸਤੀਨੀਅਨ ਜਿਹੜੇ ਪ੍ਰੋਟੈਸਟਰਸ ਆ, ਉਹਨਾਂ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਕਈ ਜਗ੍ਹਾ ਦੇ ਉੱਤੇ ਕੀਤੇ ਹੈਗੇ ਆ। 100 ਦੀ ਗਿਣਤੀ ਦੇ ਵਿੱਚ ਬੇ ਏਰੀਏ ਦੇ ਵੱਖ-ਵੱਖ ਜਿਹੜੇ ਸਟੋਰ ਆ, ਉਹਨਾਂ ਦੇ ਲਾਗੇ ਵੱਖ-ਵੱਖ ਜਗ੍ਹਾ ਦੇ ਉੱਤੇ ਪਾਲਸਤੀਨੀਅਨਸ ਪ੍ਰੋਟੈਸਟਰਸ ਵੱਲੋਂ ਸੀਜ਼ ਫਾਇਰ ਨੂੰ ਲੈ ਕੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਉਹ ਪ੍ਰੋਟੈਸਟ ਕੀਤੇ ਗਏ ਹੈਗੇ ਆ। ਈਵਨ ਦੋ ਸੀਜ਼ ਫਾਇਰ ਹੋਇਆ ਹੈਗਾ ਤੇ ਕੁਛ ਬੰਦੀ ਜਿਹੜੇ ਆ ਉਹਨਾਂ ਨੂੰ ਛੱਡਿਆ ਵੀ ਗਿਆ, ਜਿਨ੍ਹਾਂ 'ਚ 13 ਦੇ ਕਰੀਬ ਇਜ਼ਰਾਈਲੀ ਆ, 10 ਥਾਈ ਆ ਤੇ ਇੱਕ ਫਿਲੀਪੀਨੋ ਹੈਗੇ ਆ। ਪਹਿਲਾ ਜਿਹੜਾ ਪ੍ਰੋਟੈਸਟ ਆ ਉਹ ਅੱਜ 2 ਵਜੇ ਦੇ ਕਰੀਬ ਹੋਇਆ, ਜਿੱਥੇ 200 ਤੋਂ ਲੈ ਕੇ 300 ਪ੍ਰੋਟੈਸਟਰਸ ਸ਼ੈਲਮਾਊਂਟ ਸਟਰੀਟ ਤੇ ਅਲੋਨੀ ਵੇ ਐਮਰੀਵਿਲ ਦੇ ਵਿੱਚ। ਉਸ ਤੋਂ ਬਿਨਾਂ ਇੱਕ ਹੋਰ ਛੋਟਾ ਗਰੁੱਪ ਇਕੱਠਾ ਹੋਇਆ ਸੈਨ ਫਰਾਂਸਿਸਕੋ ਦੇ ਸਿਟੀ ਹਾਲ ਦੇ ਸਾਹਮਣੇ। ਹਲੇਨਾ ਆਵਾਜ਼ ਦੇ ਸਟੂਡੈਂਟ ਆ ਲਾਇਲ ਹਾਈ ਸਕੂਲ ਦੇ ਵਿੱਚ ਤੇ ਮੈਂਬਰ ਵੀ ਹੈਗੀ ਆ ਆਰਬ ਯੂਥ ਆਰਗੇਨਾਈਜੇਸ਼ਨ ਦੇ, ਤੇ ਉਹ ਵੀ ਜੋ ਸਿਵਿਕ ਸੈਂਟਰ ਪਲਾਜ਼ਾ ਦੇ ਉੱਤੇ ਪ੍ਰੋਟੈਸਟ ਹੋਇਆ ਉਹਦੇ ਵਿੱਚ ਵੀ ਹਾਜ਼ਰ ਸੀਗੀ। ਉਹ ਕਹਿੰਦੇ ਵੀ ਈਵਨ ਦੋ ਹੁਣ 4 ਦਿਨਾਂ ਦਾ ਇੱਕ ਤਰ੍ਹਾਂ ਦੇ ਨਾਲ ਪੌਜ਼ ਕੀਤਾ ਗਿਆ ਹੈਗਾ ਲੜਾਈ ਦੇ ਵਿੱਚ, ਪਰ ਜਿੰਨਾ ਕਤਲੇਆਮ ਹੋਇਆ ਫਲਸਤੀਨੀਅਨ ਲੋਕਾਂ ਦਾ ਉਹਨਾਂ ਬਹੁਤ ਜ਼ਿਆਦਾ ਆ, ਤੇ 4 ਦਿਨਾਂ ਤੋਂ ਬਾਅਦ ਕੀ ਹੋਣਾ ਹੈ ਇਹ ਵੀ ਹਜੇ ਕਿਸੇ ਨੂੰ ਪਤਾ ਨਹੀਂ ਹੈਗਾ। ਇਸ ਤੋਂ ਬਿਨਾਂ ਸੈਕਰਾਮੈਂਟੋ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਇਕੱਠ ਪ੍ਰੋਟੈਸਟਰਸ ਵੱਲੋਂ ਹੋਇਆ ਹੈਗਾ। ਜੀ ਬਿਲਕੁਲ। ਸੈਕਰਾਮੈਂਟੋ ਦੀ ਜੇ ਗੱਲ ਕਰੀਏ, ਸੈਕਰਾਮੈਂਟੋ ਦੇ ਵਿੱਚ ਆਰਡਨ ਮਾਲ ਦੇ ਫੇਅਰ ਮਾਲ ਦੇ ਲਾਗੇ ਛਾਗੇ ਜਿਹੜਾ ਇਕੱਠ ਹੋਇਆ, ਤੇ ਉਸ ਤੋਂ ਬਾਅਦ ਪੁਲਿਸ ਨੂੰ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਰੂਟ ਸੀਗੇ ਉਹ ਚੇਂਜ ਕਰਨੇ ਪਏ ਸੀਗੇ ਤੇ ਟ੍ਰੈਫਿਕ ਜਿਹੜਾ ਉਹ ਦੂਜੇ ਪਾਸੇ ਨੂੰ ਡਾਇਵਰਟ ਕਰਨਾ ਪਿਆ ਸੀਗਾ। ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗਾਜ਼ਾ ਦੇ ਵਿੱਚ ਹੁਣ ਜਿਹੜੀ ਤਾਜ਼ਾ ਸਥਿਤੀ ਨੂੰ ਲੈ ਕੇ ਇਹਨਾਂ ਦਾ ਜਿਹੜਾ ਰੋਸ ਹੈ, ਉਸ ਤੋਂ ਬਾਅਦ ਗਾਜ਼ਾ ਦੇ ਵਿੱਚ ਹਮਾਸ ਵੱਲੋਂ 24 ਹੋਸਟੇਜਸ ਜਿਹੜੇ ਨੇ ਉਹ ਛੱਡੇ ਵੀ ਗਏ ਨੇ ਤੇ ਜਿਹੜੇ 7 ਨਵੰਬਰ ਨੂੰ ਫੜੇ ਗਏ ਸੀਗੇ। ਤੇ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਆ ਇਹਨਾਂ ਨੇ ਚੀਨੀ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਜਿਹੜਾ ਸੈਨ ਫਰਾਂਸਿਸਕੋ ਆਕਲੈਂਡ ਬੇ ਬ੍ਰਿਜ ਦੇ ਉੱਤੇ ਕੀਤਾ ਸੀਗਾ, ਜਿਸ ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਇਸ ਦੀ ਚਰਚਾ ਹੋਈ ਸੀਗੀ। ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਸੈਕਰਾਮੈਂਟੋ ਦੇ ਵਿੱਚ ਇਹਨਾਂ ਨੇ ਪ੍ਰੋਟੈਸਟ ਕੀਤਾ ਉਹ ਤੇ ਕੋਈ ਹਿੰਸਾ ਤਾਂ ਨਹੀਂ ਹੋਈ, ਪਰ ਫਿਰ ਵੀ ਕਾਫੀ ਮੰਨਿਆ ਜਾ ਰਿਹਾ ਕਿ ਕਾਫੀ ਪ੍ਰਭਾਵੀ ਇਹ ਜਿਹੜਾ ਪ੍ਰੋਟੈਸਟ ਸੀਗਾ। ਸੋ ਇੱਥੋਂ ਤੁਸੀਂ ਆਪਣੀ ਕੌਮ ਦੇ ਲਈ ਜਿਹੜਾ ਇਹਨਾਂ ਦੇ ਦਿਲਾਂ ਦੇ ਵਿੱਚ ਦਰਦ ਆ ਉਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਛੁੱਟੀਆਂ ਮਨਾ ਰਹੇ ਸੀਗੇ, ਲੋਕ ਆਪਣੇ ਵੀਕਐਂਡ ਲਈ ਇੰਜੋਏ ਕਰ ਰਹੇ ਸੀ, ਪਰ ਫਿਰ ਵੀ ਇਹ ਲੋਕ ਅਮਰੀਕਾ ਦੇ ਤਕਰੀਬਨ ਸਾਰੇ ਹੀ ਭੀੜ ਭਾੜ ਵਾਲੀਆਂ ਥਾਵਾਂ ਤੇ ਨਿਕਲੇ ਤੇ ਆਪਣੀ ਕੌਮ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਹੈ ਜੀ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਮੈਕਡੋਨਲਡ ਦਾ ਜਿਹੜਾ ਮੀਲ ਆ ਉਹ $16 ਦਾ ਹੋ ਗਿਆ ਆ, ਜਿਹਦੇ ਕਰਕੇ ਹੁਣ ਵੋਟਰ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਦੇ ਉੱਤੇ ਬਹੁਤ ਔਖੇ ਹੈਗੇ ਆ। ਸੋ ਉਹ ਕਹਿੰਦੇ ਵੀ ਹੁਣ ਇਲੈਕਸ਼ਨ ਦੇ ਡੇ ਵਾਲੇ ਦਿਨ ਹੀ ਆਪਾਂ ਕੁਛ ਨਾ ਕੁਛ ਨਤੀਜਾ ਦੱਸਾਂਗੇ। ਦਸੰਬਰ 20 2022 ਨੂੰ ਟੌਫਰ ਓਲੀਵੀਏ ਨਾਮ ਦੇ ਬੰਦੇ ਨੇ ਮੈਕਡੋਨਲਡ ਦਾ ਇੱਕ ਜਿਹੜਾ ਪੋਸਟ ਫਾਲ ਸ਼ਹਿਰ ਆਈਡਾਹੋ ਦੇ ਵਿੱਚ ਆ, ਉੱਥੇ ਇੱਕ
ਮੀਲ ਲਿਆ ਜੋ ਕਿ $16.10 ਦਾ ਸੀਗਾ, ਜਿਹਦੇ ਚ ਫਰਾਈਆਂ ਸੀਗੀਆਂ, ਸਪਰਾਈਟ ਸੀ ਤੇ ਨਾਲ ਸਮੋਕੀ ਡਬਲ ਕੁਆਟਰ ਪਾਊਡਰ, ਤੇ ਉਸ ਨੂੰ ਉਸਨੇ ਵੀਡੀਓ ਬਣਾ ਕੇ ਟਿਕਟੌਕ ਦੇ ਉੱਤੇ ਪਾ ਦਿੱਤੀ ਤੇ ਉਹ ਮਿਲੀਅਨਸ ਆਫ ਲੋਕਾਂ ਨੇ ਉਹਨੂੰ ਦੇਖਿਆ। ਤੇ ਉਸ ਤੋਂ ਬਾਅਦ ਵਾਸ਼ਿੰਗਟਨ ਐਗਜ਼ਾਮੀਨਰ, ਨਿਊਯਾਰਕ ਪੋਸਟ, ਨਿਊਜ਼ ਮੈਕਸ, ਇਹਨਾਂ ਸਾਰਿਆਂ ਨੇ ਉਹ ਸਟੋਰੀ ਨੂੰ ਪਿਕਅਪ ਕੀਤਾ ਤੇ ਅਲਟੀਮੇਟਲੀ ਉਹ ਜਿਹੜੀ ਸਟੋਰੀ ਆ ਉਹ ਬਾਈਡਨ ਸਰਕਾਰ ਦੇ ਆਫਿਸ ਦੇ ਵਿੱਚ ਵੀ ਪਹੁੰਚ ਗਈ। ਵਾਈਡਨ ਹਾਊਸ ਆਫ ਡਿਜੀਟਲ ਸਟ੍ਰੈਟਜੀ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਇਹ ਜੋ ਸਟੋਰੀ ਆ ਇਹਦੇ ਵਿੱਚ ਬਹੁਤੀ ਸੱਚਾਈ ਨਹੀਂ ਹੈ, ਪਰ ਕਹਿੰਦੇ ਵੀ ਜਿਹੜਾ ਬਿਗ ਮੈਕ ਮੈਕਡੋਨਲਡ ਤੋਂ ਖਰੀਦਦੇ ਆ, ਵਾਸ਼ਿੰਗਟਨ ਪੋਸਟ ਦੇ ਮੁਤਾਬਕ ਉਹ ਇੱਕ ਟਾਈਮ ਤੇ $4.99 ਤੋਂ ਵੱਧ ਕੇ $5.58 ਤੇ ਸੀ ਜਦੋਂ ਬਾਈਡਨ ਹੋਣਾ ਨੇ ਆਫਿਸ ਦਾ ਚਾਰਜ ਨਹੀਂ ਲਿਆ ਸੀ। ਜਦੋਂ ਉਹਨਾਂ ਨੇ ਚਾਰਜ ਲਿਆ ਉਹ ਤੋਂ ਬਾਅਦ ਹੁਣ ਇਹ ਵੱਧ ਕੇ $16 ਤੱਕ ਹੋ ਗਿਆ ਹੈਗਾ। ਸੋ ਇਹਦੇ ਲਈ ਜਿਹੜੇ ਆਮ ਲੋਕ ਆ, ਜਿਹੜੇ ਜਿਹਨੇ ਹੈਂਡ ਟੂ ਮਾਊਥ ਚੱਲਦੇ ਹੈਗੇ ਆ, ਉਹਨਾਂ ਦੇ ਲਈ ਇਹ ਬੜਾ ਸਸਤਾ ਫੂਡ ਹੁੰਦਾ ਸੀ ਖਾਣ ਦੇ ਲਈ, ਪਰ ਹੁਣ ਉਹਨਾਂ ਦੇ ਲਈ ਇਹ ਬਹੁਤ ਮਹਿੰਗਾ ਹੋ ਗਿਆ ਹੈਗਾ। 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਜਿਹੜੀ ਇਨਫਲੇਸ਼ਨ ਆ ਉਹ ਘਟ ਕੇ 3% ਤੇ ਪਹੁੰਚ ਚੁੱਕੀ ਹੈਗੀ ਆ, ਪਰ ਜਿਹੜੀਆਂ ਕੀਮਤਾਂ ਆ ਉਹ ਤੁਸੀਂ ਸ਼ਰੇਆਮ ਦੇਖ ਸਕਦੇ ਹੋ, ਉਹਨਾਂ 'ਚ ਕੋਈ ਬਾਹਲਾ ਜਿਹੜਾ ਘਾਟਾ ਨਹੀਂ ਹੋਇਆ। ਹਾਂ, ਗੈਸ ਜ਼ਰੂਰ ਥੋੜੀ ਜਿਹੀ ਮੇਬੀ ਆਈ ਥਿੰਕ $1 ਘਟੀ ਹੈਗੀ ਆ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਜਿਹੜੀ ਬਾਈਡਨ ਉਹਨਾਂ ਦੀ ਇਕਨੋਮਿਕ ਪਰਫਾਰਮੈਂਸ ਆ ਉਸ ਨੂੰ ਆਪਣਾ ਮੇਨ ਕੈਂਪੇਨ ਦਾ ਮੈਸੇਜ ਬਣਾਇਆ ਹੋਇਆ ਆ। ਉਹਨਾਂ ਨੇ ਕਿਹਾ ਸੀ ਜਿਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਵੀ ਸੀ, ਤੁਸੀਂ ਦੇਖੋ ਵੀ $2.5 ਦੀ ਗੈਸ ਆ, ਇਹ ਡਬਲ ਹੋਣੀ ਆ, ਤੇ ਆਪਾਂ ਸਾਰਿਆਂ ਨੇ ਦੇਖੀ ਉਹ ਗੈਸ $6 ਤੱਕ ਵੀ ਜਿਹੜੀ ਆ ਪਹੁੰਚ ਚੁੱਕੀ ਸੀਗੀ ਸਮਰ ਦੇ ਦੌਰਾਨ। ਸੋ ਬਾਰ-ਬਾਰ ਆਪਾਂ ਸਾਰੇ ਪ੍ਰੋਗਰਾਮਾਂ 'ਚ ਦੱਸਦੇ ਰਹਿੰਦੇ ਆ, ਇਕੋਨਮੀ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ, ਤੇ ਇਮੀਗ੍ਰੇਸ਼ਨ ਨੂੰ ਲੈ ਕੇ, ਇਹ ਚਾਰ ਜਿਹੜੇ ਮੁੱਦੇ ਆ ਇਸ ਵਾਰੀ ਮੇਨ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ 2024 ਦੇ ਵਿੱਚ ਦਸੰਬਰ ਦੇ ਵਿੱਚ, ਉਹ ਸਾਰੇ ਮੁੱਦੇ ਹੋਣਗੇ। ਸੋ ਇਦਾਂ ਦੀਆਂ ਜਿਹੜੀਆਂ ਲੋਕ ਵੀਡੀਓਜ਼ ਆ ਉਹ ਕਿੱਦਾਂ ਮਹਿੰਗਾਈ ਹੋ ਰਹੀ, ਕਿੱਦਾਂ ਸਰਵਾਈਵ ਕਰਨਾ, ਉਹ ਬਣਾ ਰਹੇ ਆ ਤੇ ਮਿਲੀਅਨਸ ਦੇ ਵਿੱਚ ਲੋਕ ਉਹਨਾਂ ਨੂੰ ਦੇਖ ਰਹੇ ਹੈਗੇ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ, ਰੁਕ ਕਰੀਏ ਆਪਾਂ ਸੈਕਰਾਮੈਂਟੋ ਦਾ। ਸੈਕਰਾਮੈਂਟੋ ਦੇ ਵਿੱਚ 3 ਵਹੀਕਲਾਂ ਦੀ ਆਪਸੀ ਟੱਕਰ ਕਰਕੇ ਤਕਰੀਬਨ ਜਿਹੜੇ 9 ਜਾਣੇ ਨੇ ਉਹ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ 2 ਛੋਟੇ ਬੱਚੇ ਨੇ। ਸੈਕਰਾਮੈਂਟੋ ਦੇ ਵਿੱਚ ਇਹ ਜਿਹੜਾ ਸੜਕ ਹਾਦਸਾ ਵਾਪਰਿਆ ਸਾਈਪ੍ਰਸ ਤੇ ਵਾਲਨਟ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ, ਜਦੋਂ ਇੱਕ ਗੱਡੀ ਰੈੱਡ ਲਾਈਟ ਨੂੰ ਕ੍ਰਾਸ ਕਰ ਰਹੀ ਸੀ। ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਕਰੋਲਾ ਜਿਹੜੀ ਗੱਡੀ ਹੈ, ਟੋਇਟਾ ਕਰੋਲਾ, ਉਹ ਨਾਰਥ ਬਾਉਂਡ ਇਲਾਕਿਆਂ ਦੇ ਵਿੱਚੋਂ ਵਾਲਨਟ ਐਵੀਨਿਊ ਦੇ ਵਿੱਚੋਂ ਨਿਕਲੀ ਸੀ ਤੇ ਉਸ ਤੋਂ ਬਾਅਦ ਇਹ ਹੁੰਡਈ ਇਲੈਂਟਰਾ ਦੇ ਨਾਲ ਉਦੋਂ ਜਾ ਟਕਰਾਈ ਜਦੋਂ ਇਹ ਲੈਫਟ ਟਰਨ ਜਿਹੜਾ ਉਹ ਲੈਣਾ ਚਾਹੁੰਦੇ ਸੀਗੇ। ਇਹਨਾਂ ਦੇ ਵਿੱਚੋਂ ਇੱਕ ਕਾਰ ਨੇ ਜ਼ਰੂਰ ਰੈੱਡ ਲਾਈਟ ਕ੍ਰਾਸ ਕੀਤੀ ਹੈ, ਇਹ ਕਹਿਣਾ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਦਾ। ਜਿਹੜਾ ਟੋਇਟਾ ਕਰੋਲਾ ਨੂੰ ਵਿੱਚ ਜਿਹੜਾ ਚਲਾ ਰਿਹਾ ਸੀ ਡਰਾਈਵਰ, ਤੇ ਨਾਲ ਜਿਹੜੇ ਹੋਰ ਪੈਸੰਜਰ ਸੀਗਾ, ਇੱਕ ਹੋਰ ਉਹਦੇ ਨਾਲ ਕੋ ਪੈਸੰਜਰ ਸੀਗਾ, 3 ਜੁਵਨਾਈਲ ਜਿਹੜੇ ਸਿਬਲਿੰਗ ਸੀਗੇ, ਉਹਦੇ ਛੋਟੇ ਬੱਚੇ ਸੀਗੇ, ਉਹ ਇਸ ਮਾਮਲੇ ਦੇ ਵਿੱਚ ਜਿਹੜਾ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਤੇ ਉਸ ਤੋਂ ਬਾਅਦ ਦੂਜਾ ਜਿਹੜਾ ਇੱਕ ਹੁੰਡਈ ਲੈਂਟਰਾ ਕਾਰ ਦੇ ਵਿੱਚ ਇੱਕ ਅਡਲਟ ਤੇ ਇੱਕ ਟੀਨੇਜਰ ਆ ਜਿਹੜਾ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜਿਹੜੇ 2 ਬੱਚੇ ਨੇ ਸੀਰੀਅਸਲੀ ਇੰਜਰਡ ਸੀਗੇ, ਉਹਨਾਂ ਨੂੰ ਟੋਇਟਾ ਕਰੋਲਾ ਕਾਰ ਦੇ ਵਿੱਚ ਉਹਨਾਂ ਨੂੰ ਹਸਪਤਾਲ ਜਿਹੜਾ ਪਹੁੰਚਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਜਾਣੇ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ, ਜਿਹਨੇ ਤਕਰੀਬਨ ਘੱਟੋ ਘੱਟ 9 ਜ਼ਿੰਦਗੀਆਂ ਨੂੰ ਇੱਕੋ ਵਾਰੀ ਦੇ ਵਿੱਚ ਖਤਰੇ ਦੇ ਵਿੱਚ ਪਾ ਦਿੱਤਾ ਸੀਗਾ। ਉਧਰ ਮੋਡੈਸਟੋ ਤੋਂ ਖਬਰ ਆ ਰਹੀ ਹੈ ਕਿ ਮੋਡੈਸਟੋ ਦੇ ਵਿੱਚ ਵੀ 2 ਜਾਣੇ ਇੱਕ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਨੇ। ਹੈਡ ਔਨ ਕ੍ਰੈਸ਼ ਹੋਇਆ ਇਹ ਮਰਸਡ ਕਾਉਂਟੀ ਦੇ ਵਿੱਚ, ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਦੱਸਣਾ ਹੈ। ਪਤਾ ਇਹ ਲੱਗਿਆ ਕਿ ਜਿਹੜਾ ਕਿ ਸੜਕ ਹਾਦਸਾ ਵਾਪਰਿਆ ਹਾਈਵੇ 99 ਦੇ ਉੱਤੇ ਤਕਰੀਬਨ ਸਵੇਰੇ 4:14 ਤੇ ਵਾਪਰਿਆ ਵੈਸਟ ਸਾਈਡ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜਾ CHP ਦੀ ਮੁੱਢਲੀ ਜਾਂਚ ਆ, ਜਾਂ ਜਿਹੜਾ CHP ਦਾ ਕਹਿਣਾ ਇਹ ਹੈ ਕਿ 22 ਸਾਲਾ ਇੱਕ ਜਿਹੜਾ ਬੰਦਾ ਸੀ, ਕਾਰ ਚਲਾ ਰਿਹਾ ਸੀ ਮੋਡੈਸਟੋ ਦਾ, ਉਹ ਹੁੰਡਈ ਕਾਰ ਨੂੰ ਚਲਾ ਰਿਹਾ ਸੀਗਾ ਤੇ ਰੋਂਗ ਵੇ ਉੱਤੇ ਜਿਹੜਾ ਉਹਦਾ ਕਾਰ ਆ ਉਹ ਜਾ ਟਕਰਾਈ ਸੀਗੀ 99 ਦੇ ਉੱਤੇ। ਤਕਰੀਬਨ 80 ਤੋਂ 90 ਜਿਹੜਾ ਮਾਈਲਜ਼ ਪਰ ਆਵਰ ਦੀ ਸਪੀਡ ਤੇ ਉਹ ਕਾਰ ਚਲਾ ਰਿਹਾ ਸੀਗਾ, ਤੇ ਅਗਲੇ ਪਾਸੇ ਉਹ ਇੱਕ ਜਿਹੜੀ ਸ਼ੈਵਰਲੇਟ ਕਾਰ ਦੇ ਨਾਲ ਜਾ ਟਕਰਾਈ ਸੀਗੀ। ਇਸ ਹਾਦਸੇ ਦੇ ਵਿੱਚ ਉਹਨਾਂ 2 ਜਣਿਆਂ ਦੀ
ਮੌਤ ਹੋ ਗਈ ਸੀ, ਕਿਉਂਕਿ ਕਾਰ ਨੂੰ ਅੱਗ ਲੱਗ ਗਈ ਸੀਗੀ ਜਦੋਂ ਇਹ ਕਾਰ ਟਕਰਾਈ। ਜਿਵੇਂ ਆਪਾਂ ਹਾਦਸਾ ਦੇਖਦੇ ਹਾਂ ਅਕਸਰ ਹੀ, ਜਿਹੜਾ ਆਪਾਂ ਬ੍ਰਿਜ ਵਾਲਾ ਹਾਦਸਾ ਵੇਖਿਆ ਲੰਘੇ ਦਿਨਾਂ ਦੇ ਵਿੱਚ, ਠੀਕ ਉਸੇ ਤਰੀਕੇ ਦਾ ਇਹ ਹਾਦਸਾ ਵਾਪਰਿਆ। ਜਿਹੜੇ ਦੋਨੇ ਡਰਾਈਵਰ ਸੀਗੇ, ਮੇਲ ਸੀਗੇ ਦੱਸਿਆ ਜਾ ਰਿਹਾ, ਹੁੰਡਈ ਕਾਰ ਦੇ ਵਿੱਚ, ਤੇ ਇਹਨਾਂ ਨੂੰ ਮੌਕੇ ਤੇ ਹੀ ਡੈੱਡ ਜਿਹੜਾ ਉਹ ਕਰਾਰ ਦਿੱਤਾ ਗਿਆ। ਤੇ ਪੁਲਿਸ ਇਸ ਹਾਦਸੇ ਦੇ ਬਾਬਤ ਹੋਰ ਜਿਹੜੇ ਜਾਣਕਾਰੀ ਹੈ, ਹਾਲੇ ਇਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਜਾਂ ਹੋਰ ਜਾਣਕਾਰੀ ਹੈ, ਉਹ ਹਜੇ ਪੁਲਿਸ ਨੇ ਰਿਲੀਜ਼ ਨਹੀਂ ਕੀਤੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਦੇ ਪ੍ਰੋਸੀਕਿਊਟਰ ਕ੍ਰੈਗ ਸਮਰ ਇਲੀਅਟ, ਜੋ ਕਿ 68 ਸਾਲਾਂ ਦੇ ਆ, ਉਹਨਾਂ ਨੇ ਔਰੇਂਜ ਕਾਉਂਟੀ ਦੇ ਪ੍ਰੋਸੀਕਿਊਟਰਸ ਨੇ ਇਹ ਕਿਹਾ ਆ ਵੀ ਕ੍ਰੈਗ ਸਮਰ ਇਲੀਅਟ, ਜੋ ਕਿ 68 ਸਾਲਾਂ ਦਾ ਆ, ਉਸ ਨੇ ਐਂਟੋਨੀਓ ਗਾਰਸੀਆ ਐਵਲਸ ਨੂੰ, ਜੋ ਕਿ 40 ਸਾਲਾਂ ਦਾ ਸੀ, 3 ਵਾਰੀ ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦੇ ਵੀ ਇਲੀਅਟ 68 ਸਾਲਾਂ ਦਾ ਬਜ਼ੁਰਗ, ਇਹ ਜੌਗ ਕਰਨ ਜਾਂਦਾ ਸੀ, 2 ਇਹਦੇ ਨਾਲ ਕੁੱਤੇ ਸੀ। ਜਦੋਂ ਰਸਤੇ ਦੇ ਵਿੱਚ ਐਂਟੋਨੀਓ ਗਾਰਸੀਆ, ਇੱਕ ਹੋਮਲੈਸ ਬੰਦਾ 40 ਸਾਲਾਂ ਦਾ, ਉਹ ਸੁੱਤਾ ਹੋਇਆ ਸੀ ਮਿਡਲ ਆਫ ਦਾ ਸਾਈਡ ਵਾਕ, ਤੇ ਉਸ ਨੇ ਉਹਨੂੰ ਜਿਹੜਾ ਆ ਪਹਿਲਾਂ ਲੱਤ ਮਾਰੀ। ਉਹ ਤੋਂ ਬਾਅਦ ਥੋੜਾ ਬਹੁਤਾ ਜਿਹੜਾ ਆ ਉਹਨਾਂ ਦੇ ਵਿੱਚ ਗਾਲੀ ਗਲੋਚ ਵੀ ਹੋਇਆ, ਤੇ ਉਸ ਤੋਂ ਬਾਅਦ ਜੋ 68 ਸਾਲਾਂ ਦਾ ਕ੍ਰੈਗ ਇਲੀਅਟ ਆ, ਉਹ ਆਪਣੀ ਕਾਰ ਦੇ ਵਿੱਚ ਗਿਆ, ਤੇ ਉੱਥੋਂ ਉਸਨੇ ਜਿਹੜੀ ਆ ਇੱਕ ਗਨ ਲਿਆਂਦੀ, ਤੇ ਗਨ ਲਿਆ ਕੇ ਉਸ ਬੰਦੇ ਨੂੰ ਉੱਥੇ ਹੀ 3 ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ ਨਾਲ ਦੀ ਨਾਲ ਜਿਹੜੀ ਵੀਡੀਓ ਵੀ ਉਸਨੇ ਉਸ ਨੂੰ ਗੋਲੀਆਂ ਮਾਰਦੇ ਦੀ ਬਣਾ ਲਈ। ਕਹਿੰਦੇ ਪਈ ਇੰਜਰੀਜ਼ ਤੋਂ ਬਾਅਦ ਜੋ 40 ਸਾਲਾਂ ਦਾ ਐਬਲੋਸ ਆ, ਉਸ ਦੀ ਮੌਤ ਹੋ ਗਈ। ਇਲੀਅਟ ਦੇ ਕੋਲ ਐਕਟਿਵ ਕੰਸੀਲਡ ਕੈਰੀ ਪਰਮਿਟ ਵੀ ਹੈਗਾ ਆ, ਲੋਕਲ ਸ਼ੈਰਿਫ ਆਫਿਸ ਉਹਨਾਂ ਨੇ ਦੱਸਿਆ ਆ। ਇਹ 17 ਨਵੰਬਰ ਦੀ ਇਨਸੀਡੈਂਟ ਹੈਗੀ ਆ। ਹੁਣ ਉਸ ਦੇ ਉੱਤੇ ਵੋਲੰਟਰੀ ਮੈਨਸਲੌਟਰ ਤੇ ਫੈਲਨੀ ਪਰਸਨਲ ਫਾਇਰ ਆਰਮ ਯੂਜ਼ ਐਨਹਾਂਸਮੈਂਟ ਤੇ ਫੇਟਲ ਸ਼ੂਟਿੰਗ ਦੇ ਲਈ ਚਾਰਜਸ ਲਾਏ ਜਾ ਰਹੇ ਹੈਗੇ ਆ। $1 ਲੱਖ ਦੀ ਉਹਦੀ ਜ਼ਮਾਨਤ ਰੱਖੀ ਗਈ ਸੀ, ਜੋ ਭਰ ਕੇ ਬਾਹਰ ਆ ਗਿਆ। ਜੇ ਗਿਲਟੀ ਫਾਊਂਡ ਹੁੰਦਾ ਹੈਗਾ ਆ, ਤੇ ਉਸ ਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਜਿਹੜੀਆਂ ਰਜਿਸਟਰਡ ਨਰਸਿਸ ਨੇ, ਉਹਨਾਂ ਨੇ ਉਹਨਾਂ ਦੇ ਵਿੱਚੋਂ ਜਿਹੜੇ 3 ਵੱਡੇ ਹਸਪਤਾਲ ਨੇ, ਉਹਨਾਂ ਦੀਆਂ ਨਰਸਾਂ ਨੇ ਜਿਹੜੀ ਸਟ੍ਰਾਈਕ ਕਰ ਦਿੱਤੀ ਹੈ 5 ਦਿਨਾਂ ਦੇ ਲਈ। ਪਤਾ ਲੱਗਿਆ ਕਿ ਰਿਵਰਸਾਈਡ ਕਮਿਊਨਿਟੀ ਹਸਪੀਟਲ, ਵੈਸਟ ਹਿਲਸ ਹਸਪੀਟਲ ਤੇ ਲਾਸ ਰੋਬਲਸ ਰੀਜਨਲ ਮੈਡੀਕਲ ਸੈਂਟਰ, ਇੱਥੋਂ ਦੀਆਂ ਜਿਹੜੀਆਂ ਨਰਸਾਂ ਨੇ, ਇਹਨਾਂ ਨੇ 5 ਦਿਨਾਂ ਦੀ ਸਟ੍ਰਾਈਕ ਕੀਤੀ ਹੈ। ਤੇ ਦੱਸਿਆ ਜਾਂਦਾ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ, ਉਹਨਾਂ ਨੂੰ ਲੈ ਕੇ ਜਿਹੜਾ ਉਹ ਸਟ੍ਰਾਈਕ ਕੀਤੀ ਹੈ। ਹਾਲਾਂਕਿ ਜਿਹੜਾ HCA ਆ ਜਾਂ ਜਿਹੜੇ ਹੋਰ ਔਨ ਕਰਦੇ ਨੇ ਇਹਨਾਂ ਹਸਪੀਟਲਸ ਨੂੰ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਸਟ੍ਰਾਈਕ ਹੈ ਐਬਸੋਲਿਊਟਲੀ ਅਨਨੈਸੈਸਰੀ ਉਹਨਾਂ ਨੇ ਕਰਾਰ ਦਿੱਤਾ ਹੈ ਇਸ ਸਟ੍ਰਾਈਕ ਨੂੰ। ਤੇ ਉਹਨਾਂ ਦਾ ਕਹਿਣਾ ਇਹ ਹੈ, ਜਿਹੜੀਆਂ ਨਰਸਾਂ ਸਟ੍ਰਾਈਕ ਕਰ ਰਹੀਆਂ ਨੇ, ਕਿ ਅਸੀਂ ਵਾਰ-ਵਾਰ ਆਪਣੇ ਜਿਹੜੇ ਕੰਸਰਨ ਨੇ, ਸਾਡੀਆਂ ਮੰਗਾਂ ਨੇ ਉਹ ਚੁੱਕੀਆਂ ਨੇ, ਪਰ ਫਿਰ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਜਿਹੜਾ ਨਹੀਂ ਦਿੱਤਾ ਗਿਆ। ਰਿਪੀਟਡਲੀ ਰੇਜ਼ ਕੰਸਰਨ, ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਬਾਵਜੂਦ ਇਸ ਦੇ ਸਾਡੀਆਂ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਤੇ ਹੁਣ ਜਿਹੜੇ ਵੀ ਇਹਨਾਂ ਹਸਪਤਾਲ, ਰਿਵਰਸਾਈਡ ਕਮਿਊਨਿਟੀ ਹਸਪੀਟਲ, ਵੈਸਟ ਹਿਲ ਹਸਪੀਟਲ ਤੇ ਲਾਸ ਰੋਬਲਸ ਰੀਜਨਲ ਮੈਡੀਕਲ ਸੈਂਟਰ, ਇਹਨਾਂ ਹਸਪਤਾਲਾਂ ਦੇ ਵਿੱਚ ਜਿੰਨੇ ਵੀ ਜਿਹੜੇ ਮਰੀਜ਼ ਨੇ, ਜਾਂ ਜਿਨ੍ਹਾਂ ਦਾ ਇਲਾਜ ਹੋਣਾ, ਜਾਂ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਸਨ, ਉਹ ਲੋਕ ਹੁਣ ਕਾਫੀ ਸਦਮੇ ਦੇ ਵਿੱਚ ਕਹਿ ਲਓ, ਜਾਂ ਉਹ ਲੋਕ ਇਲਾਜ ਦੇ ਲਈ ਹੁਣ ਹੋਰਨਾਂ ਪਾਸਿਆਂ ਵੱਲ ਨੂੰ ਜਿਹੜਾ ਉਹ ਝਾਕ ਰਹੇ ਨੇ। ਤੇ ਮੈਨੇਜਮੈਂਟ ਦਾ ਕਹਿਣਾ ਇਹ ਹੈ ਕਿ ਜਿਹੜੀ ਇਹ ਸਟ੍ਰਾਈਕ ਹੈ ਐਬਸੋਲਿਊਟਲੀ ਅਨਨੈਸੈਸਰੀ ਸਟ੍ਰਾਈਕ ਹੈ। ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪਹਿਲਾਂ ਮੰਨ ਲਈਆਂ ਗਈਆਂ ਸੀ, ਪਰ ਦੂਜੇ ਪਾਸੇ ਨਰਸਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸਾਡੇ ਇਸ਼ੂਜ਼ ਰੇਜ਼ ਕਰਨ ਦੇ ਬਾਵਜੂਦ, ਜਾਂ ਕੰਸਰਨ ਜਿਹੜੇ ਰੇਜ਼ ਕਰਨ ਦੇ ਬਾਵਜੂਦ, ਇਹਨਾਂ ਨੇ ਸਾਡੀਆਂ ਮੰਗਾਂ ਦੇ ਵੱਲ ਕੋਈ ਸੀਰੀਅਸਲੀ ਇਹਨਾਂ ਨੂੰ ਲਿਆ ਹੀ ਨਹੀਂ ਗਾ। ਜੀ ਜੀ, ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕੈਲੀ ਰਿਚਰਡਸਨ ਨਾਮ ਦੀ ਇੱਕ ਬੀਬੀ ਨੂੰ ਅਰੈਸਟ ਕੀਤਾ ਗਿਆ ਹੈ ਕਿ ਉਸ ਦੀ 18 ਮਹੀਨਿਆਂ ਦੀ ਬੱਚੀ ਨੇ ਫੈਂਟਲਿਨ ਨੂੰ ਯੂਜ਼ ਕਰ ਲਿਆ ਸੀ, ਤੇ ਉਸ ਦੀ ਮੌਤ ਹੋ ਗਈ ਸੀ। ਕਹਿੰਦੇ ਪਈ ਸੈਨੋਜ਼ੇ ਪੁਲਿਸ ਦੇ ਮੁਤਾਬਕ ਇਸ ਬੱਚੀ ਦਾ ਨਾਮ ਬੇਬੀ ਡਬਲਯੂ ਕਰਕੇ ਦੱਸਿਆ ਗਿਆ ਹੈ। ਸੈਂਟਾ ਕਲਾਰਾ ਕਾਉਂਟੀ ਮੈਡੀਕਲ ਐਗਜ਼ਾਮੀਨਰ ਕਾਰਨਰ ਆਫਿਸ ਨੇ ਇਹ ਕਿਹਾ ਵੀ ਜੋ ਫੈਂਟਲਿਨ ਸੀ, ਉਸ ਬੱਚੇ ਦੇ ਬਲੱਡ ਦੇ ਵਿੱਚੋਂ 74 ਨੈਨੋਗ੍ਰਾਮ ਪਰ ਮਿਲੀਮੀਟਰ ਦੇ ਹਿਸਾਬ ਦੀ ਜਿਹੜੀ ਕੰਸੈਂਟਰੇਸ਼ਨ ਆ ਉਹ ਪਾਈ ਗਈ ਹੈਗੀ ਆ। ਕੋਰਟ ਡਾਕੂਮੈਂਟ ਦੇ ਵਿੱਚ ਇਹ ਦੱਸਿਆ ਕਿ ਰਿਚਰਡਸਨ ਤੇ ਉਸ ਦਾ ਜਿਹੜਾ ਬੱਚੇ ਦਾ ਫਾਦਰ ਆ, ਡੈਰਿਕ ਰਾਇਓ, ਉਹਨਾਂ ਨੇ ਫੈਂਟਲਿਨ ਤੇ ਓਪੀਆਇਡਸ ਨੂੰ ਯੂਜ਼ ਕੀਤਾ ਸੀ। ਉਹ ਉਹਨਾਂ ਦੇ ਸਿਸਟਮ ਦੇ ਵਿੱਚ ਵੀ ਸ਼ੋ ਹੁੰਦਾ ਸੀ ਅਗਸਤ 12 ਨੂੰ।
ਤੇ ਜਦੋਂ ਇਹ ਬੱਚੇ ਨੇ ਮੂੰਹ 'ਚ ਪਾ ਕੇ ਉਸਨੂੰ ਖਾ ਲਿਆ, 12 ਘੰਟਿਆਂ ਬਾਅਦ ਉਸਦੇ ਜਿਹੜੇ ਬੱਚੇ ਦੇ ਪੇਰੈਂਟਸ ਆ ਇਸਦੇ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਜਾਂ ਜਿਹੜੀ ਹੈਗੀ ਆ ਮੈਡੀਕਲ ਹੈਲਪ ਲਈ ਕਾਲ ਕੀਤੀ। ਇਹ ਹਡਰਸਫੀਲਡ ਕੋਰਟ ਜੋ ਸੈਨ ਹੋਜ਼ੇ ਦੇ ਵਿੱਚ ਹੈਗੀ ਆ, ਉੱਥੇ ਸਾਰਾ ਕੁਝ ਵਾਪਰਿਆ। ਇਸ ਤੋਂ ਬਿਨਾਂ ਇਨਵੈਸਟੀਗੇਟਰਸ ਨੇ ਕਹਿੰਦੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਲੈਕਟ੍ਰੋਨਿਕ ਡਿਵਾਈਸਸ ਰਿਚਰਡਸਨ ਤੇ ਰੇਓ ਦੇ ਘਰ ਦੇ ਵਿੱਚੋਂ ਪ੍ਰਾਪਤ ਕੀਤੇ ਹੈਗੇ ਆ। ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜੈਫ ਰੋਸਨ ਨੇ ਇਹ ਕਿਹਾ ਆ ਵੀ ਇਲੈਕਟ੍ਰੋਨਿਕ ਡਿਵਾਈਸਸ ਚੋਂ ਟੈਕਸਟ ਮੈਸੇजेस, ਸੋਸ਼ਲ ਮੀਡੀਆ ਮੈਸੇजेस, ਵੀਡੀਓਜ਼ ਤੇ ਹੋਰ ਜਿਹੜੀਆਂ ਫੋਟੋਜ਼ ਆ ਉਹ ਸ਼ੋ ਹੋ ਰਹੀਆਂ ਵੀ ਕਿਸ ਤਰ੍ਹਾਂ ਇਸ ਬੱਚੀ ਦੇ ਜਿਹੜੇ ਪੇਰੈਂਟਸ ਆ ਉਹ ਨੈਰਕੋਟਿਕਸ ਨੂੰ, ਦਵਾਈ ਜਿੱਦਾਂ ਡਰੱਗ ਨੂੰ ਯੂਜ਼ ਕਰਦੇ ਸੀ ਬਿਲਕੁਲ ਬੱਚੀ ਦੇ ਲਾਗੇ। ਉਹਨਾਂ ਨੇ ਇੱਕ ਨਹੀਂ ਵੀ ਬਹੁਤ ਵਾਰ ਬੱਚੀ ਦੇ ਲਾਗੇ ਇਹ ਜਿਹੜੀ ਡਰੱਗ ਆ ਉਸ ਨੂੰ ਪੀਤਾ ਹੈਗਾ। ਸੋ ਸੈਕੰਡ ਹੈਂਡ ਸਮੋਕ ਆ, ਸੈਕੰਡ ਹੈਂਡ ਡਰੱਗ ਨੂੰ ਯੂਜ਼ ਕਰਕੇ ਜਿਹੜਾ ਬੱਚਾ ਆ ਉਹਦੇ ਉੱਤੇ ਇਹ ਅਸਰ ਹੋ ਗਿਆ। ਰੇਓ ਨੂੰ ਕਸਟਡੀ 'ਚ ਲਿਆ ਹੋਇਆ ਅਗਸਤ 13 ਤੋਂ ਅਨਰਿਲੇਟਡ ਵਾਰੰਟ ਉਹਦੇ ਸਬੰਧ ਦੇ ਵਿੱਚ, ਤੇ ਹੋਮੋਸਾਈਡ ਦੇ ਵਾਰੰਟ ਉਹਦੇ ਨਵੰਬਰ 21 ਨੂੰ ਜਿਹੜੇ ਪੇਸ਼ ਕੀਤੇ ਗਏ ਹੈਗੇ ਆ। ਰੇਓ ਨੇ ਰਿਫਿਊਜ਼ ਕਰ ਦਿੱਤਾ ਵੀ ਉਹ ਕੋਰਟ ਦੇ ਵਿੱਚ ਹਜੇ ਤੱਕ ਨਹੀਂ ਅਪੀਅਰ ਹੋਊਗੀ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਲਾਸ ਏਂਜਲਸ ਦੇ ਇਲਾਕਿਆਂ ਦੇ ਵਿੱਚੋਂ ਹੀ ਆ ਰਹੀ ਹੈ। ਹੋਮਿਸਾਈਡ ਜਿਹੜੇ ਡਿਟੈਕਟਿਵਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਬੋਡੀ ਜਿਹੜੀ ਆ ਉਹ ਮਿਲੀ ਆ ਹਰਮੋਸਾ ਬੀਚ ਦੇ ਲਾਗੇ, ਜਿਹੜੇ ਇਲਾਕੇ ਆ ਉੱਥੋਂ, ਤੇ ਲਾਸ ਏਂਜਲਸ ਕਾਉਂਟੀ ਸ਼ੈਰਿਫ ਜਿਹੜਾ ਡਿਪਾਰਟਮੈਂਟ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹ ਬੋਡੀ ਉੱਥੇ ਮਿਲੀ ਸੀ, ਡੈੱਡ ਬੋਡੀ, ਤਾਂ ਸਾਨੂੰ ਸੱਦਿਆ ਗਿਆ ਸੀ ਸਵੇਰੇ 7 ਵਜੇ ਤੇ ਉਸ ਤੋਂ ਬਾਅਦ ਆਫੀਸਰਸ ਉੱਥੇ ਪਹੁੰਚੇ ਸੀਗੇ ਤੇ ਦੱਸਿਆ ਗਿਆ ਕਿ ਇਹ ਬੋਡੀ ਜਿਹੜੀ ਹੈ ਕਾਫੀ ਇਹ ਲੱਗਦਾ ਕਿ ਕਾਫੀ ਸਮਾਂ ਪਹਿਲਾਂ ਇਸ ਬੰਦੇ ਦੀ ਜਿਹੜੀ ਡੈਥ ਹੋਈ ਹੈ। ਇਨਵੈਸਟੀਗੇਸ਼ਨ ਆਨਗੋਇੰਗ ਹੈ ਤੇ ਪੁਲਿਸ ਵੱਲੋਂ ਜਿੰਨੇ ਵੀ ਲੋਕ ਨੇ ਜਿਹੜੇ ਮਤਲਬ ਇਹਨਾਂ ਇਲਾਕਿਆਂ ਦੇ ਵਿੱਚ ਜਾਂਦੇ ਆ, ਉਹਨਾਂ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਕਿ ਕਿਤੇ ਇਹ ਇਨਸਾਨ ਜਿਹੜਾ ਤੁਹਾਡੇ ਸਾਹਮਣੇ ਇਹ ਡੁੱਬਿਆ ਹੋਵੇ ਜਾਂ ਇਹਨੇ ਮਦਦ ਲਈ ਚੀਕ-ਪੁਕਾਰ ਕੀਤੀ ਹੋਵੇ, ਤੇ ਪੁਲਿਸ ਵੱਲੋਂ ਉਸ ਵਹੀਕਲ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਮਿਲਿਆ ਸੀਗਾ। ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਇਹਦੇ ਨਾਲ ਕੋਈ ਹਾਦਸਾ ਵਾਪਰ ਗਿਆ ਜਾਂ ਇਹ ਜਿਹੜਾ ਜਦੋਂ ਸਸਪੀਸ਼ੀਅਸ ਸਰਕਮਟੈਂਸਸ ਦੇ ਵਿੱਚ ਦੱਸਿਆ ਗਿਆ, ਪਤਾ ਨਹੀਂ ਇਹਨੇ ਜਾਣ-ਬੁੱਝ ਕੇ ਇਹ ਕਾਰਾ ਕੀਤਾ ਜਾਂ ਇਹਦੇ ਨਾਲ ਕੋਈ ਹਾਦਸਾ ਵਾਪਰ ਗਿਆ। ਤਾਂ ਪੁਲਿਸ ਦਾ ਕਹਿਣਾ ਇਹ ਹੈ ਕਿ ਜਿਹੜੇ ਵੀ ਲੋਕ ਕੱਲ੍ਹ ਇਹਨਾਂ ਇਲਾਕਿਆਂ ਦੇ ਵਿੱਚ ਸੀਗੇ ਤੇ ਉਹਨਾਂ ਨੇ ਕਿਸੇ ਸ਼ੱਕੀ ਨੂੰ ਦੇਖਿਆ ਜਾਂ ਕੋਈ ਸ਼ੱਕੀ ਵਾਰਦਾਤ ਨੂੰ ਦੇਖਿਆ ਤਾਂ ਉਹ ਸਾਡੇ ਨਾਲ ਜਿਹੜਾ ਉਹ ਰਾਬਤਾ ਜ਼ਰੂਰ ਕਰੇ। ਪੁਲਿਸ ਨੇ ਹੁਣ ਇਨਵੈਸਟੀਗੇਸ਼ਨ ਜਿਹੜੀ ਓਪਨ ਕੀਤੀ ਹੋਈ ਹੈ। ਲਾਸ ਏਂਜਲਸ ਕਾਉਂਟੀ ਸ਼ੈਰਿਫ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈ। ਫਿਲਹਾਲ ਕਿਸੇ ਨੇ ਵੀ ਹਲੇ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਇਹ ਵੀ ਪਤਾ ਕੀਤਾ ਜਾ ਰਿਹਾ ਕਿ ਕਿਸੇ ਨੇ ਮਿਸਿੰਗ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਗਈ ਹੋਵੇ ਜਾਂ ਸੋਸ਼ਲ ਮੀਡੀਆ ਫਰੋਲਿਆ ਜਾ ਰਿਹਾ ਕਿ ਕੋਈ ਮਿਸਿੰਗ ਪੋਸਟ ਪਈ ਹੋਵੇ ਕਿਸੇ ਬੰਦੇ ਦੇ ਮਿਸ ਹੋਣ ਬਾਰੇ। 40 ਤੋਂ 45 ਸਾਲ ਇਹਦੀ ਉਮਰ ਹੈ, ਜਿਹੜਾ ਇਹ ਦੱਸਿਆ ਜਾ ਰਿਹਾ ਤੇ ਕੱਲ੍ਹ ਦੇ ਇਹ ਹਾਲਾਤਾਂ ਦੇ ਮੁਤਾਬਕ ਕਿ ਕੱਲ੍ਹ ਜਾਂ ਪਰਸੋਂ ਇਸ ਪਾਣੀ ਦੇ ਵਿੱਚ ਡਿੱਗਿਆ ਹੋਊਗਾ ਜਿਸ ਤਰੀਕੇ ਦੀ ਡੈੱਡ ਬੋਡੀ ਹੈ, ਜਾਂ ਐਗਜ਼ਾਮਿਨ ਜਿਹੜਾ ਫਸਟ ਤੌਰ ਤੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ। ਸੋ ਕਾਫੀ ਸਨਸਨੀ ਫੈਲੀ ਹੈ ਕਿ ਉੱਥੇ ਕਾਫੀ ਇਕੱਠ ਸੀਗਾ ਜਦੋਂ ਇਹ ਬੋਡੀ ਮਿਲੀ ਆ, ਹਾਲਾਂਕਿ ਸਵੇਰ ਦਾ ਸਮਾਂ ਸੀਗਾ, ਪਰ ਫਿਰ ਵੀ ਲੋਕ ਕਾਫੀ ਹੈਰਾਨ ਹੋਏ ਤੇ ਪਰੇਸ਼ਾਨ ਵੀ ਹੋਏ ਕਿ ਆਖਿਰ ਇਹ ਘਟਨਾ ਵਾਪਰ ਕਿਵੇਂ ਗਈ। ਜੀ, ਥੈਂਕਸਗਿਵਿੰਗ ਲੰਘ ਗਈ ਆ ਤੇ ਹੁਣ ਕ੍ਰਿਸਮਸ ਆਣੀ ਆ ਤੇ ਕ੍ਰਿਸਮਸ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਟਰੀ ਲਾਈਟਨਿੰਗ ਹੁੰਦੀ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਵੀ ਕ੍ਰਿਸਮਸ ਟਰੀ ਲਾਈਟਨਿੰਗ ਕਈ ਏਰੀਆਜ਼ ਦੇ ਵਿੱਚ ਹੋਣ ਜਾ ਰਹੀ ਹੈਗੀ ਆ, ਜਿਹਦੇ ਵਿੱਚ ਓਲਡ ਸੈਕਰਾਮੈਂਟੋ ਦੇ ਵਿੱਚ ਥੀਏਟਰ ਆਫ ਲਾਈਟਸ ਸ਼ੋ ਉਹ ਥਰਸਡੇ ਥਰੂ ਸੰਡੇ ਦਸੰਬਰ 30 ਤੱਕ ਚੱਲੂਗਾ। ਕੈਪੀਟਲ ਕ੍ਰਿਸਮਸ ਟਰੀ ਲਾਈਟਨਿੰਗ ਸੈਰਾਮਨੀ ਵੀ ਉੱਥੇ ਵਾਪਰ ਰਹੀ ਆ। ਵੈਸਟ ਸੈਕਰਾਮੈਂਟੋ ਦੇ ਵਿੱਚ ਕ੍ਰਿਸਮਸ ਟਰੀ ਲਾਈਟਨਿੰਗ ਦਸੰਬਰ 1 ਨੂੰ ਹੋਣੀ ਆ 1110 ਵੈਸਟ ਕੈਪੀਟਲ ਐਵਨਿਊ ਦੇ ਉੱਤੇ। ਵੁੱਡਲੈਂਡ ਦੇ ਵਿੱਚ ਦਸੰਬਰ 1 ਨੂੰ, ਮੇਨ ਸਟਰੀਟ ਤੇ ਡੇਵਿਸ ਦੇ ਵਿੱਚ ਵੀ ਹੋਣੀ ਹੈਗੀ ਆ ਨਵੰਬਰ 30 ਨੂੰ। ਟਰਲਕ ਦੇ ਵਿੱਚ ਨਵੰਬਰ 24 ਨੂੰ ਅੱਜ ਹੈਗੀ ਆ 5 ਵਜੇ ਤੋਂ ਲੈ ਕੇ 8 ਵਜੇ ਤਾਈਂ। ਰੋਜ਼ਵੇਲ ਦੇ ਵਿੱਚ ਨਵੰਬਰ 30 ਨੂੰ 6 ਵਜੇ। ਫਾਲਸਮ ਵਾਲੇ ਏਰੀਏ ਦੇ ਵਿੱਚ ਦਸੰਬਰ 1 ਨੂੰ 6 ਤੇ 9 ਵਜੇ। ਸੋ ਬਹੁਤ ਸਾਰੇ ਏਰੀਏ ਦੇ ਵਿੱਚ ਜਿਹੜੇ ਕ੍ਰਿਸਮਸ ਟਰੀ ਲਾਏ ਜਾਂਦੇ ਆ ਤੇ ਲਾਈਟਨਿੰਗ ਕੀਤੀ ਜਾਂਦੀ ਆ ਤੇ ਆਪਣੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਜ਼ਰੂਰ, ਕਿਉਂਕਿ ਜਿੱਥੇ ਆਪਾਂ ਰਹਿੰਦੇ ਆ ਬਾਕੀ ਜਿਹੜੇ ਹੋਰ ਸਾਡੇ ਆਂਢੀ ਗੁਆਂਢੀ ਆ ਉਹਨਾਂ ਦੇ ਜਿਹੜੇ ਤਿਉਹਾਰ ਆ ਜੇ ਉਹ ਵੀ ਮਨਾਉਂਦੇ ਆ, ਜਦੋਂ ਆਪਾਂ ਮਨਾਉਂਦੇ ਆ ਉਹਨਾਂ ਨੂੰ ਵੀ ਸੱਦਿਆ ਕਰੋ, ਜਦੋਂ ਉਹ ਮਨਾਉਂਦੇ ਆ ਤੇ ਉੱਥੇ ਵੀ ਜ਼ਰੂਰ
ਜਾਇਆ ਕਰੋ ਤੇ ਪ੍ਰੈਜ਼ੈਂਸ ਜਿਹੜੀ ਆ ਤੁਹਾਡੀ ਪੂਰੀ ਹੋਣੀ ਚਾਹੀਦੀ ਹੈਗੀ ਆ। ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਪ੍ਰਵੀਨ ਜੀ ਜੀ ਸਮਾਪਤੀ ਜੀ ਵਾਲੀ ਆ। ਜੀ ਤੇ ਜਾਂਦੇ ਜਾਂਦੇ ਆਪਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਜਿਹੜੀ ਸਟਾਕ ਮਾਰਕੀਟ ਆ ਕੱਲ ਛੁੱਟੀ ਸੀਗੀ ਤੇ ਅੱਜ ਦੁਬਾਰਾ ਕੀ ਫੇਰ ਖੁੱਲੀ ਹੈਗੀ ਆ। ਡਾਓ ਜੋਨ ਇੰਡਸਟਰੀਅਲ ਜਿਹੜਾ ਆ 0.3% ਜਿਹੜਾ ਅਪ ਗਿਆ ਹੈਗਾ ਆ। ਤੇ ਬੌਂਡ ਵੀ ਜਿਹੜੇ ਆ 4.483% ਤੇ ਰਹੇ ਆ। ਤੇ ਜਿਹੜਾ ਨੈਸਡੈਕ ਆ ਉਹ ਵੀ ਥੋੜਾ ਜਿਹਾ ਅਪ ਗਿਆ ਆ। ਸੋ ਟੋਟਲੀ ਜਿਹੜੀ ਮਾਰਕੀਟ ਆ ਉਹ ਬਾਹਲੀ ਉਹ 'ਚ ਅੱਜ ਹਿਲਜੁਲ ਨਹੀਂ ਹੋਈ ਹੈਗੀ। ਬਲੈਕ ਫਰਾਈਡੇ ਕਰਕੇ ਜੋ ਸਟਾਕ ਮਾਰਕੀਟ ਆ ਉਹ ਛੇਤੀ ਕਲੋਜ਼ ਵੀ ਅੱਜ ਹੋ ਗਈ। ਜੀ ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 31 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ 50 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਕਥਾ। ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਇੱਥੇ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਯੂਐਸ